ਵਧਾਇਆ ਹੀ ਕਿ ਨਹੀਂ ਹੈ? ਔਖੀ ਤੇ ਬੜੀ ਹੋਣ ਲੱਗੀ ਸੀ ਕਿ ਵਧਾਇਆ ਹੀ ਕਿ ਨਹੀਂ। ਉਹ ਤੇਰੀ ਦੰਦੀ ਵੱਢਣ ਲੱਗੀ, ਗੰਦੀ ਦੰਦੀ ਵੱਢਣ ਲੱਗੀ ਸੀ। ਵੇਖਣਾ ਹੱਥ ਮੋਰਾ ਮੂੰਹ ਚ ਪਾ ਲਿਆ ਮੈਂ ਮਾਰਨੀ। ਹਾਂਜੀ ਮੋਟੋ ਜੀ, ਹਾਂਜੀ आओ इधर पास आओ, प्यार ले लो, प्यार ले लो। सुनाओ प्यार लेंदी मोटो ਨੂੰ ਤੈਨੂੰ ਪਤਾ ਹੋਣਾ ਮੋਟੋ ਨੂੰ ਕਹ ਮੋਟੋ ਪਿਆਰ ਲੈ ਲੋ ਆ ਜਾਂਦੀ ਕੋਲ। ਹੁਣ ਅੰਦਰ ਜਾਣਾ ਆ। ਓ ਲਾਈਗਰ ਚੱਲ 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 ਭੈਣ ਦਾ ਦਿਨੇ ਤੂੰ ਹਰ ਕੰਮ ਦੇ ਵਿੱਚ ਅੱਗੇ ਹੁੰਨਾ ਹੈ। ਉਹਦਾ ਦੁੱਧ ਪੀ ਚੱਲਾ ਸੀਗਾ ਵਿੱਚ ਘਿਓ ਸ਼ੋ ਪਾਇਆ ਨਾ ਤਾਂ ਕਿ ਥੋੜਾ ਜਿਹਾ ਪੇਟ ਨਰਮ ਰਹੇ, ਜਾਨਵਰ ਦੀ ਜਾਨ ਦੇਵੇ। ਇਹ ਤੇ ਚਲੋ ਫੰਡਰ ਨੇ ਸਾਰੇ ਝੋਟੇ ਨੇ ਤੇ ਜਿਹਨੇ ਤੇ ਤਕਲੀਫ ਝੇਲੀ ਹੈ ਵਿਚਾਰੀ ਨੇ ਉਹਨੂੰ ਦੇਣਾ ਚਾਹੀਦਾ ਆ। ਤੇ ਅੱਛਾ ਸ਼ੋਰ ਸ਼ੁਰੂ ਕਰ ਯਾਰ ਹੁਣ ਅੰਦਰ ਜਾਣ ਦੀ। ਚੱਲ ਮੇਰਾ ਬੱਚਾ ਜਾ 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 ਹੋ ਗਈ ਜੀ ਹੋ ਗਈ ਜੀ ਹੋ ਗਈ ਜੀ ਇਹ ਹੋ ਗਈ ਜੀ ਆਪਣੇ ਬੱਚਿਆਂ ਦੇ ਕੋਲ। ਹੈ ਸਲਾਲ ਭਾਈ कितने बच्चे दिते? बच्चे की आवाज आई तो सलाम भाई कितने बच्चे दिते? ना 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 व्लॉग के एंड में आपको पता चलेगा जनाब किसने बच्चे दिए, क्या हिसाब किताब किया है। व्लॉग को एंड तक देखे, अच्छा लगे तो लाइक कर दें, चैनल का नए हैं तो सब्सक्राइब करके पंबत में अपना इजहार कर दें। यार कल व्लॉग मैं अपलोड किया 26 तरीक ਨੂੰ, ਉਹਦੇ जनाब वॉइस ही नहीं गई व्लॉग ਦੀ। मेरा ख्याल है हर चीज़ क्लीयर सी, ਮੈਨੂੰ आवाज़ आ रही सी वीडियो ਜਿਹੜੀ मैं ਵੇਖਦਾ मगर पब्लिक ਦੀ कमेंट भी आए ਸੀਗੇ ਤੇ ਦੂਸਰੇ ਫੋਨ ਤੋਂ ਵੀ ਮੈਂ ਵੇਖਿਆ ਕਿ ਆਪਣਾ ਆਵਾਜ਼ ਨਹੀਂ ਆ ਰਹੀ। ਅੱਛਾ ਹੁਣ ਮੇਰੀ ਗੱਲ ਸੁਣ ਲਓ ਗੌਰ ਨਾਲ, ਇੰਨੀ ਮੁਹੱਬਤ ਤੁਸੀਂ ਮੇਰੇ ਨਾਲ ਕਰਦੇ ਆ, ਯਕੀਨ ਕਰੋ। ਸਲਾਮ ਆ ਤੁਹਾਨੂੰ, ਸਲੂਟ ਆ ਮੈਂ ਕਹਿੰਦਾ ਆਪਣੇ ਭਰਾਵਾਂ ਨੂੰ। ਮੁਹੱਬਤ ਕਿਦਾਂ ਕਰਦੇ ਆ ਯਾਰ, ਵੀਡੀਓ ਦੀ ਆਵਾਜ਼ ਵੀ ਨਹੀਂ ਆਈ, ਸਿਰਫ ਹਲੇ 100 ਵਿਊ ਪਿਆ ਸੀ। ਕਿੰਨਾ? ਸਿਰਫ ਇੱਕ 100 ਵਿਊ ਤੇ 41 ਬੰਦਿਆਂ ਨੇ ਲਾਈਕ ਕਰ ਦਿੱਤੀ ਵੀਡੀਓ। ਇਹਦਾ ਮਤਲਬ ਆ ਕਿ ਚੰਦ ਇੱਕ ਬੰਦੇ ਐਸੇ ਵੀ ਹੈਗੇ ਆ ਜਿਹੜੇ ਵੀਡੀਓ ਬਾਅਦ ਚ ਵੇਖਦੇ ਆ, ਲਾਈਕ ਵਾਲਾ ਅੰਗੂਠਾ ਜਿਹੜਾ ਨੂੰ ਪਹਿਲੇ ਦੱਬਦੇ ਆ। ਸਲਾਮ ਆ ਮੈਂ ਕਹਿੰਦਾ ਉਹਨਾਂ ਭਰਾਵਾਂ ਨੂੰ, ਮੈਂ ਖੁਦ ਹੈਰਾਨ ਹੋ ਗਿਆ। ਮੈਂ ਕਿਹਾ 100 ਵਿਊ ਔਰ ਉਸ ਤੋਂ ਇਲਾਵਾ ਇੰਨੀ ਆਵਾਜ਼ ਵੀ ਨਹੀਂ ਹੈਗੀ। ਬੰਦਿਆਂ ਨੇ ਆਵਾਜ਼ ਨੂੰ ਨਹੀਂ ਵੇਖਿਆ, ਆਪਣੇ ਵੀਰ ਦੀ ਮੁਹੱਬਤ ਨੂੰ ਵੇਖਿਆ। ਸਲਾਮ ਆ ਯਾਰ ਤੁਹਾਨੂੰ। ਸੌਰੀ ਆ ਜੇ ਵਰਮੌਕਸ ਸਿਰਪ ਠੀਕ ਆ ਪੇਟ ਦੇ ਕੀੜਿਆਂ ਵਾਸਤੇ। ਇਹ ਹੁਣ ਤੁਸੀਂ ਸੋਚਦੇ ਹੋਣੇ ਕਿ ਦੇਣਾ ਕਿਹਨੂੰ ਆ। ਇਹ ਜਨਾਬ ਮੈਂ ਦੇਣਾ ਜੁਗਨੂ ਨੂੰ, ਲਾਈਗਰ ਨੂੰ। ਔਰ ਆੜੀ ਚਿੱਟੀ ਬਹੁਤਾ ਰੌਲਾ ਪਾਉਣ ਲੱਗੀ ਹੋਈ ਹੈ ਨਾ, ਪਿੱਛੇ ਜੇ ਬਿਮਾਰ ਹੋਈ ਸੀ, ਖਾਂਦੀ ਪੀਣਾ ਛੱਡ ਗਈ ਸੀਗੀ, 2-3 ਦਿਨ ਇੰਜੈਕਸ਼ਨ ਲਾਏ ਤੇ ਸੈੱਟ ਹੋ ਗਈ। ਹੁਣ ਵੇਖੋ ਜਰਾ ਇਹ ਅੱਗੇ ਨੂੰ ਕਾਫੀ ਵੀਕ ਹੁੰਦੀ ਜਾਂਦੀ ਆ। ਇਸ ਤਰ੍ਹਾਂ ਹੁੰਦਾ ਕਿ ਜਿਹੜਾ ਕੋਈ ਰਾਜ਼ੀ ਖੁਸ਼ ਜਾਨਵਰ ਜਿਹੜਾ ਸਾਡੇ ਕੋਲ ਆਉਂਦਾ ਵਾ ਨਾ ਨਵੀਂ ਥਾਂ ਤੇ ਜਾਨੀ ਪੁਰਾਣੇ ਮਾਲਕਾਂ ਨੂੰ ਛੱਡ ਕੇ, ਉਹ 4 ਦਿਨ ਆ ਕੇ 10 ਹੋ ਜਾਂਦਾ ਵਾ। ਉਦਾਸੀ ਤੋਂ ਬਾਅਦ ਖਾਣਾ ਪੀਣਾ ਛੱਡੇ ਬਿਮਾਰ ਹੋ ਜਾਂਦਾ। ਤੇ ਇਹ ਹੁਣ ਮੇਨ ਵਜ੍ਹਾ ਬਣੀ ਇਸ ਟਾਈਮ ਮੈਨੂੰ ਪੇਟ ਦੇ ਕੀੜਿਆਂ ਦੀ। ਠੀਕ ਆ ਉਂਝ ਵੇਖੋ ਪੂਰੀ ਐਕਟਿਵ ਆ, ਖਾਂਦੀ ਪੀਂਦੀ ਜਾਂ ਤਬ ਕੇ ਹਰ ਚੀਜ਼ ਆ, ਬਰਲੇ ਦੇ ਅੰਦਰ ਕੀੜੇ ਆ। ਤੇ ਕੀੜਿਆਂ ਦੇ ਅੰਦਰ ਹੁਣ ਕੱਢਣ ਗਿਆ ਵਰਮੌਕਸ ਸਿਰਪ। ਗੁੜ ਨੂੰ ਮੈਂ ਦੇ ਕੇ ਗਿਆ ਸੀ ਘੰਟਾ ਕੁ ਪਹਿਲੇ ਥੋੜਾ ਸਾਰਿਆਂ ਨੂੰ। ਹੁਣ ਜਿਨ੍ਹਾਂ ਨੂੰ ਗੁੜ ਦਿੱਤਾ ਸੀਗਾ, ਇਹਨੂੰ ਗੁੜ ਦੇ ਕੇ ਗਿਆ ਸੀਗਾ, ਲਾਈਗਰ ਨੂੰ ਗੁੜ ਦਿੱਤਾ ਸੀ। ਆ ਵੇਖੋ ਇਹਨੇ ਅੰਦਰ ਵੀ ਕੀੜੇ ਆ। ਲਾਈਗਰ ਨੂੰ ਦੇ ਕੇ ਗਿਆ ਸੀਗਾ ਔਰ ਜੁਗਨੂ ਨੂੰ ਦੇ ਕੇ ਗਿਆ ਸੀ। ਔਰ ਮੈਂ ਗੁੜ ਨੂੰ ਹਾਂ ਉਹ ਜਿਹੜੀ ਕੱਲ ਕਾਲੀ ਕੁੱਤੀ ਆਈ ਸੇਲ ਵਾਸਤੇ ਉਹਨੂੰ ਦੇ ਕੇ ਗਿਆ ਸੀ। ਉਹਨੂੰ ਵੀ ਇਹ ਦੋਸਤੋ ਕ੍ਰਾਸ ਕਰਾਈ ਹੋਈ ਹੈ, ਇਸ ਕਰਕੇ ਇਹਨੂੰ ਕੋਈ ਚੀਜ਼ ਨਹੀਂ ਦੇਣੀ। ਜਿਹੜਾ ਜਾਨਵਰ ਕ੍ਰਾਸ ਕਰਾਇਆ ਹੋਵੇ ਨਾ ਤੇ ਉਹਨੂੰ ਡਿਵਰਮ ਕਰਨਾ ਚਾਹੀਦਾ, ਨਾ ਉਹਨੂੰ ਕੋਈ ਐਂਟੀ ਆਪਣਾ ਜਿਹੜਾ ਹੁੰਦਾ ਵਾ ਟਿਕਸ ਵਗੈਰਾ ਵਾਸਤੇ ਇੰਜੈਕਸ਼ਨ ਲਾਉਣਾ ਚਾਹੀਦਾ। ਆਵਰਮੈਕਟਨ ਜਿਹੜਾ ਸਕਿਨ 'ਚ ਲੱਗਦਾ। ਇਹ ਦੋਵਾਂ ਕੰਮਾਂ ਤੋਂ ਹਮੇਸ਼ਾ ਪਰਹੇਜ਼ ਰੱਖੋ, ਠੀਕ ਹੈ, ਤਾਂ ਕਿ ਨੁਕਸਾਨ ਨਾ ਹੋਵੇ। ਹੁਣ ਇਹਨਾਂ ਨੂੰ ਮੈਂ ਦਵਾਈ ਦੇ ਲਵਾਂ ਵਾਰੀ ਸਾਰਿਆਂ ਨੂੰ, ਇਹਨੂੰ ਕਾਲੇ ਨੂੰ ਤੇ ਉਹਨੂੰ ਦਵਾਈ ਦੇ ਕੇ ਤੇ ਕੱਲ ਸਵੇਰੇ ਦੱਸਾਂਗੇ ਤੁਹਾਨੂੰ ਇਹਦਾ ਕੀ ਰਿਜ਼ਲਟ ਆਇਆ। ਫਿਰ ਪਹਿਲੇ ਲੱਗਾ ਜੇ ਕਾਲੀ ਤੋਂ ਸ਼ੁਰੂ ਕਰਨ, ਫਿਰ ਕਾਲੇ ਤੋਂ ਬਾਅਦ ਫੇਰ ਕਾਲਾ ਆਪਣਾ ਜੁਗਨੂ। ਅੱਛਾ ਵੀ ਕਈਆਂ ਦੋਸਤਾਂ ਨੇ ਕਮੈਂਟ ਕੀਤਾ ਖਿਦਰ ਭਾਈ ਦਾ ਕਮੈਂਟ ਬੜਾ ਕਰ, ਸਲਾਮ ਭਾਈ ਇਹਨੂੰ ਰੱਖ ਲਵੋ ਜੁਗਨੂ ਨਾਲ ਜੋੜਾ ਬਣ ਜਾਏਗਾ। ਯਾਰ ਫੀਮੇਲ ਅੱਗੇ ਬੜੀਆਂ ਨੇ ਮੇਰੇ ਕੋਲ, ਮੈਂ ਅਗਲੀਆਂ ਘਟਾਉਣ ਨੂੰ ਫਿਰਦਾ। ਮੈਂ ਕਹਿੰਦਾ ਕੋਈ ਨਵੀਂ ਚੀਜ਼ ਆਵੇ, ਕੋਈ ਨਵਾਂ ਸਰਪ੍ਰਾਈਜ਼ ਆਵੇ ਜਿਹੜਾ ਕਿ ਅੱਜ ਤੋਂ ਪਹਿਲੇ ਤੁਸੀਂ ਕਿਤੇ ਨਾ ਹੀ ਵੇਖਿਆ ਹੋਵੇ। ਮੇਰੇ ਕੋਲ ਵੀ ਨਹੀਂ ਹੈਗਾ ਅੱਜ ਤੋਂ ਪਹਿਲੇ, ਉਹ ਚੀਜ਼ ਮੈਂ ਲਿਆਉਣਾ ਜਾ ਰਿਹਾ। ਆ ਵੀ ਯਾਰ ਜੀ ਅੰਦਰ ਸਿਰਪ ਯਾਰ ਜੀ ਅੱਜ ਇਹਨੂੰ ਸਿਰਪ ਦਿੱਤਾ ਵਾ, ਕੱਲ ਜਾਂ ਪਰਸੋਂ ਇਹਨੂੰ ਆਪਾਂ ਦੂਸਰੀ ਦਵਾਈ ਦੇਣੀ। ਆਪਣਾ ਇਹਨਾਂ ਨੁਸਖਾ ਬਣਾਇਆ ਹੋਇਆ ਨਾ ਤਾਂ ਕਿ ਨਮੀ ਅੰਦਰ ਫਿੱਟ ਹੋ ਜਾਵੇ। ਇਹ ਉਮੀਦ ਆ ਕਿ ਵੇਖ ਜਾਏਗੀ। ਜੇ ਹਫਤਾ 10 ਦਿਨ ਖੜੀ ਰਹੀ ਤੇ ਇਹਨੂੰ ਆਪਾਂ ਵੈਸੇ ਡਬਲ ਕਰ ਦੇਣਾ, ਤੁਸੀਂ ਵੇਖਦੇ ਰਹਿਣਾ। ਹੁਣ ਇਹਦੀ ਕੰਡੀਸ਼ਨ ਵੇਖ ਲਓ ਕਿੱਦਾਂ ਦੀ ਹੈ। ਜਦੋਂ ਫੀਮੇਲ ਭਰ ਜਾਣੀ ਹੈ ਤੁਹਾਡੇ ਸਾਹਮਣੇ ਵੇਖੋ ਕਿੱਦਾਂ ਦੀ ਹੋ ਜਾਣੀ। ਹੁਣ ਵਾਰੀ ਆ ਗਈ ਜੁਗਨੂ ਦੀ। ਬਾਜ਼ਾਰ ਦਿਖਾਈ ਦੇਣਾ, ਬਾਜ਼ਾਰ ਵੇਖਣ ਨੂੰ ਤੁਹਾਨੂੰ ਮਾਜਰਾ ਜੁਗਨੂ ਫਿੱਟ ਲੱਗਦਾ ਨਾ ਫਿੱਟ ਆਂਦੀਆਂ ਆਵਾਜ਼ਾਂ। ਇਹ ਹੈਗਾ ਹੀ ਮਾਸ਼ਾਅੱਲਾ ਫਿੱਟ ਆ, ਪਰ ਫਿਰ ਵੀ ਇਹ ਕੀੜੇ ਆਟੋਮੈਟਿਕ ਪੈਦਾ ਹੋ ਹੀ ਜਾਂਦੇ ਇਹਨਾਂ ਦੇ ਅੰਦਰ। ਠੀਕ ਹੈ ਹੁਣ ਤੁਸੀਂ ਕਹੋ ਜੀ ਕਿ ਇਹਨੂੰ ਆਪਣਾ ਨਹੀਂ ਕੋਈ ਮਸਲਾ ਬਣ ਸਕਦਾ, ਨਹੀਂ ਇੰਜ ਹੋ ਸਕਦਾ, ਬਿਲਕੁਲ ਠੀਕ ਆ, ਇਹ ਕਮਜ਼ੋਰ ਨਹੀਂ ਹੈਗਾ, ਨਹੀਂ, ਇਹ ਜਨਰੇਟ ਹੁੰਦੇ ਰਹਿੰਦੇ ਇਹਨਾਂ ਦੇ। ਤੇ ਇਸ ਕਰਕੇ ਕੋਈ ਮਹੀਨੇ ਡੇਢ ਬਾਅਦ ਡਿਵਰਮਿੰਗ ਕਰਦੇ ਰਵਾਂਗੇ ਤੇ ਫਾਇਦੇ 'ਚ ਰਵਾਂਗੇ। ਜਿਹੜੀਆਂ ਰੋਟੀਆਂ ਪਾਉਂਦੇ ਇਹਨਾਂ ਨੂੰ, ਗੋਸ਼ਤ ਪਾਉਂਦੇ ਆ, ਉਹਨਾਂ ਨੂੰ ਹਜ਼ਮ ਹੋਏਗਾ, ਚੌੜੇ ਹੋਣਗੇ ਮੇਰੇ ਵਰਗੇ। ਲੱਗਦਾ ਪ੍ਰਾਹੁਣੀਆਂ ਤੇਰਾ ਦਿਲ ਖਰਾਬ ਹੋਣ ਲੱਗ ਪਿਆ ਸਿਰਪ ਪੀ ਕੇ। ਹੈ ਬੜੀਆਂ ਚੀਕਾਂ ਮਾਰਦੀ ਹੈ, ਆਵਾਜ਼ਾਂ ਦੇ ਕਹਿੰਦੀ ਮੈਂ ਕਿਹਾ ਮੈਂ ਦਿਲ ਖਰਾਬ ਹੋ ਰਿਹਾ ਪ੍ਰਾਹੁਣੀ ਦਾ। ਪ੍ਰਾਹੁਣੀ ਨੇ ਮੈਂ ਭਲਾ ਕਿਉਂ ਕਹਿ ਰਿਹਾ ਜੀ, ਕਿਉਂਕਿ ਇਹ ਸੇਲ ਤੇ ਲਾਈ ਹੋਈ ਹੈ ਨਾ, ਜਿਸ ਵੀਰ ਨੇ ਲੈ ਲੈਣੀ ਉਹਦੇ ਕੋਲ ਚੱਲ ਜਾਣੀ ਹੈ। ਸਾਡੇ ਕੋਲ ਤਾਂ 4 ਦਿਨ ਦੀ ਪ੍ਰਾਹੁਣੀ ਹੈ।
ਹਾਂਜੀ ਇਹਨੂੰ ਹੁਣ ਮੈਂ ਜਵਾਨ ਨੂੰ ਭਲਾ ਕਿਉਂ ਨਹੀਂ ਦਵਾਈ ਦੇ ਰਿਹਾ, ਇਹਨੂੰ ਮੈਂ ਇਸ ਕਰਕੇ ਦਵਾਈ ਨਹੀਂ ਦੇ ਰਿਹਾ ਕਿਉਂਕਿ ਇਹਨੇ ਆਪਣਾ ਆਲਰੇਡੀ ਡਿਵਰਮ ਭਾਈ ਵਾਰਸ ਨੂੰ ਕੀਤਾ ਹੋਇਆ ਵਾ। ਮੈਂ ਪੁੱਛਿਆ ਨਾ ਕੋਲੋਂ, ਨੇ ਕਿਹਾ ਜੀ ਮੈਂ ਡਿਵਰਮ ਕੀਤਾ ਹੋਇਆ, ਤੇ ਮੈਂ ਕਿਹਾ ਜੇ ਪਹਿਲੇ ਡਿਵਰਮ ਕੀਤਾ ਤੇ ਬਿਹਤਰ ਇਹ ਹੈ ਕਿ ਹੁਣ ਇਹਨੂੰ ਦਵਾਈ ਨਾ ਦਈਏ। ਇਹ ਜਾਏਗਾ ਇਨਸ਼ਾਅੱਲਾ। ਉਮੀਦ ਹੈ ਕਿ ਤਲਹਾ ਭਾਈ ਮਿਹਰਬਾਨੀ ਕਰੋ, ਤੁਹਾਡੇ ਸਾਹਮਣੇ ਵੇਖਿਆ ਸੀ ਵਲੌਗ ਦੇ ਵਿੱਚ ਕਿ ਉਸ ਤੋਂ ਇਲਾਵਾ ਵੀ ਦੋਸਤਾਂ ਨੇ ਬਹੁਤ ਜ਼ਿਆਦਾ, ਮੈਨੂੰ ਯਕੀਨ ਕਰੋ, ਕਾਲ ਮੈਸੇਜ WhatsApp ਤੇ ਪੁਰਾਣੇ ਜਾਣਨ ਵਾਲੇ ਕੋਈ ਨਵੇਂ ਸ਼ੌਕੀਨ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ, ਇਧਰੋਂ ਪਰਦੇਸੀਆਂ ਵੀਰਾਂ ਦੇ ਵੀ ਬਾਹਰੋਂ ਬੜੇ ਆ ਰਹੇ, ਅਰਸਲਾਨ ਭਾਈ ਸਾਨੂੰ ਦੇ ਦਿਓ, ਨਹੀਂ ਦਿੱਤਾ ਸਾਨੂੰ ਦੇ ਦਿਓ। ਤੇ ਯਾਰ ਮੇਰੇ ਇਸ ਤਰ੍ਹਾਂ ਕਿ ਦੇਖੋ ਜਿੱਦਾਂ ਮੇਰੇ ਕੋਲ ਤੁਸੀਂ ਤੇ ਸ਼ੌਕ ਕਰਦੇ ਆ ਨਾ, ਵੇਖੋ ਠੀਕ ਹੈ, ਤੇ ਮੈਂ ਚਾਹੁੰਦਾ ਕਿ ਯਾਰ ਤੁਸੀਂ ਉਹਨਾਂ ਦੇ ਵਲੌਗ ਵੀ ਵੇਖਦੇ ਆ, ਮੇਰੇ ਵਲੌਗ ਵੀ ਵੇਖਦੇ ਆ। ਇਹ ਹੈ ਕਿ ਤੁਸੀਂ ਉਧਰ ਤਲਹਾ ਭਾਈ ਦੇ ਚੈਨਲ ਤੇ ਵੀ ਜਾ ਕੇ ਤੁਸੀਂ ਜਨਾਬ ਅਲੀ ਰਾਜੂ ਨੂੰ ਵੇਖੋ ਕਿ ਗੁਲਟੇਰ ਦਾ ਸ਼ੌਕ ਉੱਥੇ ਵੀ ਕਰੋ, ਔਰ ਉਹਨਾਂ ਦੇ ਉੱਥੇ ਨਹੀਂ ਸ਼ੌਕ ਪ੍ਰਮੋਟ ਹੋਣਾ, ਉਹਨਾਂ ਦੇ ਇਲਾਕੇ 'ਚ ਵੀ ਸ਼ੌਕ ਪ੍ਰਮੋਟ ਹੋਏਗਾ, ਲੋਕ ਗੁਲਟੇਰ ਨੂੰ ਵੇਖਣਗੇ, ਗੁਲਟੇਰ ਨੂੰ ਪਸੰਦ ਕਰਨਗੇ ਕਿਉਂਕਿ ਪਾਕਿਸਤਾਨੀ ਬਰੀਡਾਂ, ਪਾਕਿਸਤਾਨੀ ਬੋਲੀ ਤੇ ਗੁਲਟੇਰ ਬੋਲੀ ਆਲਰੇਡੀ ਉਹਨਾਂ ਦੇ ਕੋਲ ਹੈਗਾ ਵਾ। ਹੁਣ ਤੁਹਾਡਾ ਇੱਕ ਸਵਾਲ ਹੋਣਾ ਕਿ ਅਰਸਲਾਨ ਭਾਈ ਤੁਸੀਂ ਬੋਲੀ ਕਿਉਂ ਨਹੀਂ ਰੱਖਦੇ, ਹਨਾ, ਇਹੀ ਪੁੱਛਣ ਲੱਗੇ ਨਾ ਤੁਸੀਂ। ਮੈਂ ਕਿੰਨੇ ਬੱਚੇ ਦਿੱਤੇ ਆ ਮੋਟੋ ਨੇ, ਨੈਕਸਟ ਤੁਸੀਂ ਵਲੌਗ ਦੇ ਵਿੱਚ ਜਨਾਬ ਹੁਣ ਤੁਸੀਂ ਵੇਖ ਲੈਣਾ ਜੇ, ਤੇ ਕਮੈਂਟ ਲਾਜ਼ਮੀ ਮਾਸ਼ਾਅੱਲਾ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰਿਓ ਜਨਾਬ, ਤੇ ਦੁਆ ਕਿ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ, ਜ਼ਿੰਦਗੀ ਵਾਲੇ ਹੋਣ, ਬਸ ਤੁਹਾਡੇ ਤੇ ਸਾਡਾ ਸ਼ੌਕ ਜਿਹੜਾ ਸਲਾਮਤ ਰਵੇ। ਵੇਖੋ ਜਨਾਬ ਹੁਣ ਸਾਰਾ ਸੀਨ ਕਿਸ ਤਰ੍ਹਾਂ ਆਇਆ, ਮੈਂ ਸਾਰੇ ਕਲਿੱਪ ਬਣਾਏ ਹੋਏ ਆ ਤੁਹਾਨੂੰ ਦੱਸਣ ਲੱਗਾ ਜਨਾਬ, ਠੀਕ ਹੈ। ਇਹ 24 ਤਰੀਕ ਦੀ ਰਾਤ ਨੂੰ ਪੈਦਾ ਹੋਏ ਸੀ, ਜਿਹੜੇ ਕਿ ਅੱਜ 28 ਤਰੀਕ ਹੋ ਗਈ ਹੈ। ਇਹਨਾਂ ਨੂੰ ਹੁਣ ਪੈਦਾ ਹੋਣਾ ਚਾਹੀਦਾ ਸੀ 28 29 ਤਰੀਕ ਨੂੰ, ਇਹ ਵੀ 3-4 ਦਿਨ ਪਹਿਲਾਂ ਹੀ ਬੱਚੇ ਪੈਦਾ ਹੋ ਗਏ ਸੀ, ਉਹ ਲੜਨ ਤੋਂ ਅਗਲੇ ਦਿਨ ਦੀ ਗੱਲ ਆ। ਬਹਰਹਾਲ ਅੱਲਾਹ ਦਾ ਸ਼ੁਕਰ ਆ ਬੱਚੇ ਸਿਹਤਮੰਦ ਆ, ਪੂਰੇ ਐਕਟਿਵ ਆ। ਵੇਖੋ ਵਲੌਗ ਤੇ ਕਰੋ ਲਵੋ ਚਾਸਾਂ। ਫਿਰ ਇਹ ਹੀਟਰ ਆਪਣਾ ਹੀਟ ਨਹੀਂ ਦਿੰਦਾ, ਮੈਂ ਕਿਹਾ ਇਹਨੂੰ ਕੀ ਬਿਮਾਰੀ ਪੈ ਗਈ ਦਾ, ਚੰਗਾ ਭਲਾ ਹੀਟਰ ਸੀ ਪਿਛਲੇ ਸਾਲ ਨਵਾਂ ਲਿਆ, ਉਹ ਭਾਈਆ ਹੁਣ ਪਤਾ ਲੱਗਾ ਹੁਣ ਮਿੱਟੀ ਬੜੀ ਚੜੀ ਹੋਈ ਸੀਗੀ। ਆ ਮੈਂ ਛੱਜਾ ਖੋਲਿਆ ਹੁੰਦਾ ਇੱਥੇ ਨਿੱਕਰ ਨਾਲ ਆਪਣੇ ਨੇ ਭਾਈ ਨੂੰ ਸਾਫ਼ ਕੀਤਾ ਸਾਰਾ। ਆ ਵੇਖੋ ਜ਼ਰਾ, ਤੇ ਹੁਣ ਇੱਥੇ ਤੱਕ ਮੇਰੇ ਚਿਹਰੇ ਤੱਕ ਇਹਦਾ ਸੇਕ ਆ ਰਿਹਾ ਹੋਣਾ। ਮੈਂ ਤੁਹਾਨੂੰ ਫਲੈਸ਼ ਲਾਈਟ ਆਫ ਕਰਕੇ ਵਿਖਾਉਣਾ, ਜਿੱਥੇ ਤੱਕ ਕਹਿੰਦੀ ਲਾਲ ਲਾਈਟ ਚ ਤੇ ਕੱਲਾ ਹੀ ਬੜਾ ਆ, ਉਹ ਮੇਰੀ ਤਾਂ ਅਕਲ ਤੇ ਪਰਦਾ ਪਿਆ ਰਿਹਾ ਸੀਗਾ ਐਵੇਂ ਹੀ ਕਿ ਉਹ ਭਾਈ ਮੈਂ ਕਹਿੰਦਾ ਹੀਟਰ ਦਾ ਇੰਨਾ ਸੇਕ ਆ ਯਾਰ, ਇਹ ਚੱਲਦਾ। ਅਗਰ ਮੈਂ ਨਵਾਂ ਲੈਣ ਲੱਗਾ ਜਦੋਂ ਸ਼ਹਿਰ ਬਲਬ ਲੈ ਕੇ ਆਇਆ ਆਪਣਾ, ਉਹ ਕੀ ਲੈਣ ਗਿਆ ਸੀ ਸ਼ਹਿਰ, ਜਦੋਂ ਮੀਟਰ ਲੈ ਕੇ ਆਇਆ ਟੈਂਪਰੇਚਰ ਵਾਲੀ, ਤੇ ਕੱਲਾ ਹੀਟਰ ਹੀ ਬਹੁਤ ਆ, ਕਹਿੰਦੇ ਕਮਰਾ ਨਿੱਘਾ ਕਰ ਦੇਣਾ ਵੈਸੇ ਹੀ। ਆ ਵੇਖੋ ਹੁਣ ਕਿੰਨੀ ਤੇਜ਼ ਲਾਈਟ ਚੱਲਦੀ ਜਾਂਦੀ, ਠੀਕ ਹੈ। ਪਹਿਲੇ ਇਹਦੀ ਲਾਈਟ ਹੀ ਕੋਈ ਨਹੀਂ ਸੀ, ਕਿਧਰ ਮੇਰੇ ਚਿਹਰੇ ਤੇ ਵੀ ਹੁਣ ਇਹਦੀ ਲਾਈਟ ਆ ਰਹੀ, ਜਿੱਥੇ ਤੱਕ ਕਹਿੰਦਾ ਸੇਕ, ਇੱਥੇ ਤੱਕ ਮੈਨੂੰ ਚੰਗਾ ਭਲਾ ਸੇਕ ਮਹਿਸੂਸ ਹੋ ਰਿਹਾ। ਫੁੱਲ ਗੁੱਸਾ ਤੇ ਕੱਪੜੇ ਪਾੜੀ ਜਾ ਰਹੀ ਹੈ ਜੀ, ਲੀਰੋ ਲੀਰ ਕਰੀ ਜਾ ਰਹੀ ਹੈ ਕੱਪੜੇ, ਬਿਲਕੁਲ ਵੇਖੋ ਹੁਣ ਜ਼ਰਾ ਪਾੜ ਕੇ ਲੀਰੋ ਲੀਰ ਕਰਕੇ ਥੱਲੇ ਸੱਟੀ ਜਾ ਰਹੀ ਹੈ ਆਪਣੇ ਭਾਈ ਮੋਟੋ ਨੂੰ। ਇਸ ਟਾਈਮ ਫੁੱਲ ਤੁਹਾਨੂੰ ਗੁੱਸਾ ਆਇਆ ਪਿਆ ਜੀ, ਕਿਉਂਕਿ ਹੀਟ ਦੀ ਬੜੀ ਪਰਫੈਕਟ ਜਿਹੜੀ ਹੀਟ ਆ ਰਹੀ, ਚੰਗਾ ਭਲਾ ਸੇਕ ਆ ਰਿਹਾ। ਅਚਾਨਕ ਹੀ ਬਸ ਅੱਜ ਤਰੀਕ ਕਿੰਨੀ ਹੈ 24, ਮੈਂ ਇਹਨੂੰ ਖੋਲਿਆ ਜਦੋਂ ਅੰਦਰੋਂ ਬਾਹਰੋਂ, ਤੇ ਇਹ ਭੱਜ ਕੇ ਆ ਕੇ ਅੰਦਰ ਵੜ ਕੇ ਬੈਠੀ, ਮੁੰਡੇ ਆਏ ਸੀ ਕੋਈ ਰੂਸੀ ਕੁੱਤੀ ਲੈ ਕੇ, ਕਹਿੰਦੇ ਕ੍ਰਾਸ ਕਰਾਉਣੀ ਹੈ, ਤੇ ਮੈਂ ਉਹਨਾਂ ਦੇ ਆਰੇ ਲੱਗ ਗਿਆ ਤੇ ਦੇਖਿਆ ਭਾਈ ਅੰਦਰ ਟੇਬਲ ਦੇ ਥੱਲੇ ਵੜ ਕੇ ਬੈਠੀ ਹੋਈ, ਫਿਰ ਨਿਕਲੀ ਉੱਤੇ ਬਹਿ ਗਈ, ਤੇ ਘਰ ਕੀ ਜਾਵੇ, ਤੇ ਬੇਚੈਨ ਜੀ ਮੈਨੂੰ ਲੱਗਾ, ਮੈਂ ਕੁੱਤੀ ਫਿੱਟ ਨਹੀਂ ਲੱਗਦੀ। ਬਿਹਤਰ ਇਹ ਕਿ ਉਧਰ ਠੰਡ ਸੀਗੀ, ਇੱਥੇ ਆਪਣੇ ਕੋਲ ਹੀ ਲਿਆ ਮੈਂ ਉਹਨੂੰ, ਤੇ ਚੰਗਾ ਚਲੋ ਆ ਉੱਤੇ ਤਰਪਾਲ ਕਰ ਦਿੱਤੀ ਹੈ ਤਾਂ ਕਿ ਸੇਕ ਬਾਹਰ ਨਾ ਜਾਵੇ। ਇੱਥੇ ਆ ਕੇ ਤਾਂ ਟੇਬਲ ਥੱਲੇ ਵੜ ਗਈ ਸੀ ਉਹ ਮਿੱਟੀ ਦੇ ਵਿੱਚ, ਉੱਥੇ ਮੈਂ ਕਿਹਾ ਉਹਦੇ ਨਾਲ ਚੰਗਾ ਸਾਫ਼ ਸੁਥਰੀ ਜਗ੍ਹਾ ਤੇ ਰਵੇ, ਉੱਥੇ ਫੇਕ ਜਗ੍ਹਾ ਤੋਂ ਬੱਚੇ ਦੇ ਦਿੱਤੇ, ਤੇ ਥੱਲੇ ਨਾ ਦੇ ਕੇ ਮਿੱਟੀ ਦਾ ਵੀ ਨਾ ਮਾਰ ਲਵੇ। ਹੀਟਰ ਹੁਣ ਮੈਂ ਸਾਫ਼ ਕਰਕੇ ਲਾਇਆ, ਤੇ ਵੇਖੋ ਬੜਾ ਸੇਕ ਦੇ ਰਿਹਾ ਹੁਣ। ਲਓ ਜੀ ਅਲਹਮਦੁਲਿਲਾ ਅਲਹਮਦੁਲਿਲਾ ਸੁੰਮਾ ਅਲਹਮਦੁਲਿਲਾ, ਅੱਲਾਹ ਪਾਕ ਦੇ ਕਰਮ ਫਜ਼ਲ ਤੇ ਰਹਿਮਤ ਦੇ ਨਾਲ ਜਨਾਬ ਮੋਟੋ ਨੇ ਪਹਿਲਾ ਬੱਚਾ ਦੇ ਦਿੱਤਾ ਜੀ ਜਨਾਬ, ਠੀਕ ਹੈ। ਤੇ ਮੋਟੋ ਨੂੰ ਚੱਟ ਰਹੀ ਹੈ ਹੁਣ ਬੈਠੀ, ਤੇ ਵਹਿਮੋ ਗੁਮਾਨ 'ਚ ਵੀ ਨਹੀਂ ਸੀ ਕਿ ਅੱਜ ਬੱਚਾ ਦੇਣਾ ਹੈ। ਮੈਂ ਪਰਾਲੀ ਛਲੀ ਰੱਖਦੀ ਨੇ ਆਪਣੇ ਹਿਸਾਬ ਨਾਲ, ਟੋਆ ਜਿਹਾ ਬਣਾ ਲਿਆ ਵਾ, ਉਹ ਬਣਾ ਕੇ ਤੇ ਬੈਠੀ ਅੰਦਰ। ਉਹਦੀ ਸ਼ੋਰ ਦੱਸਦਾ ਕਿ ਇੱਕ ਬੱਚਾ ਹੋਰ ਆ ਗਿਆ ਜੀ, ਅੱਲਾ ਰੱਖੇ ਖੈਰ। ਤੇ ਵੇਖੋ ਸਿਹਤਮੰਦ ਬੱਚੇ ਦੀ ਨਿਸ਼ਾਨੀ, ਪੈਦਾ ਇਹਨੂੰ ਹਲੇ 5 ਮਿੰਟ ਨਹੀਂ ਹੋਏ ਤੇ ਮਾਂ ਦਾ ਦੁੱਧ ਲੱਭ ਕੇ ਪੀਣ ਦੀ ਕੋਸ਼ਿਸ਼ ਕਰ ਰਿਹਾ। ਆ ਕਾਲਾ ਜਿਹਾ ਬੱਚਾ ਜਿਹੜਾ ਹਲੇ 5 ਮਿੰਟ ਨਹੀਂ ਹੋਏ ਪੈਦਾ ਹੋਏ ਨੂੰ, ਅਜੇ ਇਹਨੂੰ ਹੁਣ ਪੈਦਾ ਹੋਇਆ ਹਲੇ 2-2.5 ਮਿੰਟ ਦੀ ਮੈਂ ਵੀਡੀਓ ਬਣਾਈ ਹੈ, 3-4 ਮਿੰਟ ਹੋਏ ਹੋਣੇ। ਤਾਂ ਵੇਖੋ ਮਾਂ ਦਾ ਦੁੱਧ ਲੱਭ ਰਿਹਾ, ਦੂਸਰਾ ਉਹ ਲੱਤਾਂ ਦੇ ਪੱਲੀ ਸਾਈਡ ਦੀ ਆ ਕੇ ਮਾਂ ਦਾ ਦੁੱਧ ਲੱਭ ਰਿਹਾ, ਵੇਖੋ ਉਹ ਜੀ। ਹੁਣ ਹੋ ਗਿਆ ਜੀ ਰਾਤ ਦੇ 11:32 ਤੇ ਦੂਸਰੇ ਬੱਚੇ ਨੂੰ ਹੋਏ ਨੂੰ ਤਕਰੀਬਨ ਕੋਈ 10 ਮਿੰਟ ਹੋ ਗਏ ਹੋਣੇ, 10-15 ਮਿੰਟ ਹੋ ਗਏ ਨੇ ਮਾਸ਼ਾਅੱਲਾ। ਵੇਖੋ ਦੁੱਧ ਲੱਭ ਕੇ ਤੇ ਮਾਂ ਦਾ ਦੁੱਧ ਪੀ ਰਿਹਾ, ਤੇ ਮੋਟੋ ਵੀ ਬੜੀ ਰਿਲੈਕਸ ਹੋ ਗਿਆ ਤੇ ਲੰਮੇ ਪਈ ਹੈ। ਲੋ ਜੀ 3 ਬੱਚੇ ਦਿੱਤੇ ਨੇ ਮਾਸ਼ਾਅੱਲਾ ਮੋਟੋ ਨੇ, 1 2 ਤੇ 3। ਮਾਂ ਦੇ ਕੋ ਤੁਰਾ ਚੰਗਾ ਲਗਾ ਦੁੱਧ। ਲੋ ਜੀ ਮਾਸ਼ਾਅੱਲਾ ਮੋਟੋ ਨੂੰ ਪਾ ਜਾ ਦੇਸੀ ਘਿਓ ਦੇ ਵਿੱਚ ਦੁੱਧ, ਮੈਂ ਕਿਹਾ ਲੈ ਨਹੀਂ ਮੋਟੋ ਪੀ ਤੇ ਇੰਜੋਏ ਕਰ, ਤੇ ਮੋਟੋ ਹੁਣ ਪੀ ਰਹੀ ਹੈ ਜੀ, ਇੰਜੋਏ ਕਰ ਰਹੀ ਹੈ। ਪੇਟ ਕਾਫੀ ਹੁਣ ਮੋਟੋ ਦਾ ਘਟ ਗਿਆ ਜੀ, ਮੋਟੋ ਨੇ ਦਿੱਤੇ ਨੇ 3 ਬੱਚੇ ਪੁੱਤਰ, ਦੇਖੀ ਥੱਲੇ ਨਾ ਦੇ ਲਈ ਕਿਤੇ, 2 ਚਿੱਟੇ ਤੇ 1 ਲਾਲ।
ਇਹ 3 ਬੱਚੇ ਜੀ ਮੋਟੇ ਨੇ ਰਾਤ ਦਿੱਤੇ ਜੀ और लगे जी मां का दुध पीण पहले आ गए जी खाना छाना पाने तो बाद ठीक है। हुण मैं थोड़ा जा पानी रखिया इन्हूं क्योंकि मोटो पानी बहुत माशाल्लाह पी रही है बेचारी नूं प्यास लग रही है। तो वेखो फ्यूचर दे चैंपियन पे माशाल्लाह। और एक लगा मां दो जुंगण एक आ पिया जी। लाइट थोड़ी जी हटा के तुहानूं दिखाउणा फिर नज़र आउणगे सही। हुण वेखो जरा हुण आए जे नज़र मोटो जी कोलों करके वीडियो बना लेंदे हो मेहरबानी करो जरा। शौकीन दोस्त बड़ा इंतजार कर रहे थे कि मोटो के बच्चों का तो मोटो ने दिते ने सिर्फ और सिर्फ अलहमदुलिल्लाह। सिर्फ और सिर्फ नहीं कहना चाहिए शुक्र अलहमदुलिल्लाह कहना चाहिए। जिंदगी वाले हुण 3 बच्चे ठीक है जी। ये बड़ा हुआ है हाँ जी वीरो। हुण इन्हां वास्ते जिहड़ा मैं इंतजाम किया जी एक ए लाइट ठीक है जिहड़ा कि बल्ब हुण मैं ਤੁਹਾਡਾ ਵੀਡੀਓ ਦਾ ਕਰਕੇ ਡਾਊਨ ਕੀਤਾ ਸੀਗਾ ਇਹਨੂੰ ਹੁਣ ਮੈਂ ਫਿਰ ਸਿੱਧਾ ਕਰ ਦੇਣ ਲੱਗਾ ਉਧਰ ਨੂੰ। ਇੱਥੇ ਪੂਰਾ ਵੀ ਬੱਚਿਆਂ ਲਈ ਜਾ ਰਿਹਾ ਪਰ ਲੇਕਿਨ ਮੈਂ ਥੋੜਾ ਜਿਹਾ ਬਚਾ ਕੇ ਰੱਖਦੇ ਸੈਟਿੰਗ ਬਾਅਦ ਚੋਂ ਕਰ ਲੈਣਾ। ਸਾਹਮਣੇ ਰੱਖਿਆ ਟੈਂਪਰੇਚਰ ਮੀਟਰ ਹੁਣ ਮੈਂ ਆ ਕੇ ਸਾਈਡ ਤੇ ਕੀਤਾ ਤੇ ਕੁਝ ਘਟਿਆ ਠੀਕ ਹੈ। ਇਸ ਟਾਈਮ 25 ਦੇ ਉੱਤੇ ਰਾਉਂਡ ਬਾਉਂਡ ਹੈਗਾ ਵਾ। ਬਰਲ ਮਾਂ ਦਾ ਨੇਗੀ ਬੱਚਿਆਂ ਨੂੰ ਬਹੁਤ ਇੱਥੇ ਹੋ ਕੇ ਪਏ ਸੀਗੇ ਬੱਚੇ। ਵੀਡੀਓ ਬਣਾਉਣ ਤੋਂ ਪਹਿਲੇ ਦੀ ਗੱਲ ਹੈ ਜਦੋਂ ਮੈਂ ਬੱਚੇ ਨੂੰ ਖਾਣਾ ਪਾਉਣਾ ਨਾ ਗੁੱਤੀ ਨੂੰ ਉਦੋਂ ਬੱਚੇ ਇੱਥੇ ਪਏ ਸੀਗੇ ਤੇ ਮੈਂ ਜਿਹੜਾ ਨਿਜ਼ਾਮ ਕੀਤਾ ਜੀ ਅੱਬੂ ਤਾਂ ਕਹਿਣ ਦਿੱਤੇ ਵੇਖੋ ਤਰਪਾਲ ਲਾਈ ਹੈ। ਕੱਲ ਤਰਪਾਲ ਮੈਂ ਲਾਈ ਸੀ ਇਸ ਸਾਈਡ ਨੂੰ ਜਿੱਦਾਂ ਹੁਣ ਇੱਧਰ ਨੂੰ ਆ ਨਾ ਫਿਰ ਉਹ ਇੱਧਰ ਨੂੰ ਲਾਈ ਸੀਗੀ। ਉਹਦਾ ਨੁਕਸਾਨ ਇਹ ਹੋ ਗਿਆ ਮੈਨੂੰ ਕਿ ਇੱਧਰ ਦਰਵਾਜ਼ਾ ਲੱਗਾ ਹੋਇਆ ਵੇਖੋ ਇਹਨੂੰ ਮੈਂ ਦਰਵਾਜ਼ਾ ਲਾਇਆ ਜਦੋਂ ਮੈਂ ਖੋਲ੍ਹਣਾ ਇਹਨੂੰ ਆਵਾਜ਼ ਦੇਣੀ ਬਾਹਰ ਪਿਸ਼ਾਬ ਸ਼ੂਬ ਕਰਨ ਲਈ ਜਾਣਾ ਵਾ ਇਹਨੂੰ ਟੱਪਣਾ ਪੈਂਦਾ ਸੀਗਾ। ਇਸ ਕਰਕੇ ਫਿਰ ਮੈਂ ਅੱਜ ਸਵੇਰ ਚੇਂਜਿੰਗ ਕਰਕੇ ਤੇ ਇੱਧਰ ਲੱਕੜੀਆਂ ਠੋਕ ਕੇ ਹੈ ਵੇਖੋ ਉੱਪਰੋਂ ਰੱਸੀ ਨੂੰ ਉਹਦੇ ਨਾਲ ਇਸ ਤਰ੍ਹਾਂ ਬੰਨ੍ਹ ਕੇ ਤੇ ਹੁਣ ਇਹਨੂੰ ਇਸ ਸਾਈਡ ਨੂੰ ਨੀਚੇ ਨੂੰ ਕੀਤਾ ਆ। ਥੱਲੇ ਇੱਟਾਂ ਵਸਾਈਆਂ ਆ ਕੱਪੜਾ ਤੱਕ ਤਰਪਾਲ ਟਾਈਟ ਹੋ ਜਾਵੇ ਨੀਚੇ ਨਾ ਡਿੱਗੇ ਕੁੱਤੀ ਦੇ ਉੱਤੇ ਨਾ ਲੱਗੇ। ਹੈ ਵੇਖੋ ਇਹ ਚੀਜ਼ ਟੋਟਲ ਬਣਾਈ ਜੇ ਸਹੀ ਹੈ। ਤੇ ਵਿੱਚ ਲਾਈਟ ਲਾਈ ਆ ਤੇ ਠੰਡ ਇੰਨੀ ਵੀ ਨਹੀਂ ਹੈਗੀ ਠੀਕ ਹੈ। ਰਾਤ ਨੂੰ ਬਰਹਾਲ ਬਹੁਤ ਠੰਡ ਹੋ ਜਾਂਦੀ 10-12 ਟੈਂਪਰੇਚਰ ਚੱਲ ਜਾਂਦਾ। ਔਰ ਉਸ ਤੋਂ ਇਲਾਵਾ ਫਿਰ ਜਿਹੜੀ ਤਰਪਾਲ ਹੈ ਨਾ ਇਹ ਜਿਹੜਾ ਕੰਮ ਤਰਪਾਲ ਨੇ ਜਿਹੜੀ ਸਾਰੀ ਹੀਟ ਉਤੋਂ ਕਵਰ ਕੀਤੀ ਹੋਈ ਹੈ। ਟੈਂਪਰੇਚਰ ਮੈਂ ਦੇਖਿਆ ਕਿ 32-33 ਦੇ ਟੈਂਪਰੇਚਰ ਜਦੋਂ ਮੈਂ ਘਰ ਗਿਆ ਪੂਰਾ 33 ਦਾ ਟੈਂਪਰੇਚਰ ਛੱਡ ਕੇ ਗਿਆ ਸੀ ਤੇ ਪਰਫੈਕਟ ਟੈਂਪਰੇਚਰ ਆ। ਬੱਚੇ ਮਾਂ ਤੋਂ ਅਲੱਗ ਹੋ ਕੇ ਵੀ ਪਏ ਆ। ਦੂਸਰੀ ਗੱਲ ਹੈ ਕਿ ਸਟੈਲਾ ਦੇ ਬੱਚੇ ਕਮਜ਼ੋਰ ਬੜੇ ਸੀਗੇ ਇਹ ਮਾਸ਼ਾਅੱਲਾ ਸਿਹਤਮੰਦ ਬੱਚੇ ਆ। ਸਿਹਤਮੰਦ ਉਹਨਾਂ ਨੇ ਸਿਰੀਆਂ ਗੋਆਂ ਪਤਲੀਆਂ ਜੀਆਂ ਤੇ ਇਹਨਾਂ ਨੇ ਮਾਸ਼ਾਅੱਲਾ ਮੈਂ ਤੁਹਾਨੂੰ ਸਿਰ ਚੈੱਕ ਕਰਾਉਣਾ ਤੇ ਮਾਸ਼ਾਅੱਲਾ ਦਾ ਕਮੈਂਟ ਲਾਜ਼ਮੀ ਕਰਿਓ। ਜ਼ਿੰਦਗੀ ਮੌਤ ਅੱਲਾਹ ਪਾਕ ਦੇ ਹੱਥ 'ਚ ਬਰ ਲੈ ਕੇ ਦੁਆ ਵੀ ਕਰਿਓ ਕਿ ਪਲ ਜਾਣ। ਦੇਖੋ ਬੱਚਿਆਂ ਨੂੰ ਪਤਾ ਵੀ ਹੈ ਕਿ ਚੁੰਗਣਾ ਵਾ ਤੇ ਮੋਟੋ ਬੱਚਿਆਂ ਦੇ ਨਾਲ ਲਾਡ ਪਿਆਰ ਵੀ ਬੜਾ ਕਰਦੀ ਹੈ ਠੀਕ ਹੈ। ਲਾਡ ਪਿਆਰ ਤੋਂ ਮੁਰਾਦ ਇਹ ਹੈ ਕਿ ਮੁਹੱਬਤ ਕਰਦੀ ਬੱਚਿਆਂ ਨੂੰ ਦੂਰ ਨਹੀਂ ਜਾਣ ਦਿੰਦੀ ਆਪਣੇ ਕੋਲ ਲਿਆ ਕੇ ਆਪਣੇ ਥੱਲੇ ਲਾ ਲੈਂਦੀ ਹੈ। ਦੁੱਧ ਪਿਲਾਉਣ ਦਾ ਇਹਨੂੰ ਪਤਾ ਵਾ ਕਿ ਦੁੱਧ ਕਿਸ ਤਰ੍ਹਾਂ ਬੱਚਿਆਂ ਨੇ ਪੀਣਾ ਫੜ ਕੇ ਨਾਲ ਲਾ ਲੈਂਦੀ। ਹੁਣ ਤਾਂ ਮਾਸ਼ਾਅੱਲਾ ਬੱਚੇ ਦਿਹਾੜੀ ਦੇ ਹੋ ਗਏ ਆ। ਉਹ ਬੈਠੀ ਹੈ ਮੋਟੋ ਪੈਰਾਂ ਦੇ ਵਿੱਚ ਆਪਣੇ ਬੱਚੇ ਲੈ ਕੇ। ਇਹ 28 ਤਰੀਕ ਦਾ ਕਲਿੱਪ ਆ ਜਨਾਬ। ਅੱਜ ਤੁਹਾਨੂੰ ਦਿਖਾਉਣਾ ਬੱਚੇ ਕਿੱਡੇ ਕਿੱਡੇ ਹੋ ਗਏ। ਮੈਂ ਕਿਹਾ ਥੋੜਾ ਜਿਹਾ ਜ਼ਰਾ ਸਾਈਡ ਤੇ ਕਰ ਲਈਏ ਦਰਵਾਜ਼ਾ ਵੀ ਖੋਲ ਲਈਏ ਤਾਂ ਕਿ ਆਸਾਨੀ ਦੇ ਨਾਲ ਵੀਰੋ ਵੇਖ ਸਕੀਏ ਅਸੀਂ ਠੀਕ ਹੈ। ਤੇ ਇਹ ਲਾਈਟ ਦਾ ਮੈਂ ਡਾਇਰੈਕਸ਼ਨ ਥੋੜੀ ਜਿਹੀ ਚੇਂਜ ਕਰਾਂ ਯਾਰ ਇਹਨੂੰ ਮੈਂ ਇੱਧਰ ਨੂੰ ਕਰ ਦਿੰਦਾ ਇੱਥੇ ਤੁਹਾਨੂੰ ਤਾਂ ਕਿ ਨਾ ਮੋਟੋ ਤੇ ਬੱਚੇ ਸਹੀ ਕਲੀਅਰ ਨਜ਼ਰ ਆ ਜਾਣਗੇ। ਇਹ ਟੈਂਪਰੇਚਰ ਵਾਲਾ ਮੀਟਰ ਪਿਆ ਵਾ ਇਹ 23 ਤੇ ਟੈਂਪਰੇਚਰ ਇਸ ਟਾਈਮ ਕਿਉਂਕਿ ਲਾਈਟ ਜਾਣ ਤੋਂ ਬਾਅਦ ਆਈ ਆ ਤੇ ਬਿਲਕੁਲ ਬਲਬ ਦੇ ਸਾਹਮਣੇ ਰਹੇਗਾ ਨਾ ਜਦੋਂ ਇੱਥੇ ਹੀਟ ਡਾਇਰੈਕਟ ਪਏਗੀ ਤੇ ਹੀਟ ਮੈਂ ਡਾਇਰੈਕਟ ਨਹੀਂ ਰੱਖਿਆ ਹੋਇਆ ਕਿਉਂਕਿ ਬੱਚਿਆਂ ਦੇ ਡਾਇਰੈਕਟ ਨਹੀਂ ਰੱਖੀ। ਉਹਦੀ ਇੱਕ ਵਜ੍ਹਾ ਇਹ ਹੈ ਕਿ ਹੀਟ ਮੈਂ ਇਸ ਕਰਕੇ ਡਾਇਰੈਕਟ ਨਹੀਂ ਰੱਖੀ ਤਾਂ ਕਿ ਬੱਚਿਆਂ ਨੂੰ ਜ਼ਿਆਦਾ ਗਰਮੀ ਵੀ ਨਾ ਲੱਗੇ। ਬਾਜ਼ ਦਫਾ ਇੱਥੇ 33-34 ਤੋਂ ਵੀ ਟੈਂਪਰੇਚਰ ਟੱਪਣ ਦੀ ਕੋਸ਼ਿਸ਼ ਕਰਦਾ ਬਰਲ ਤੁਹਾਡਾ ਵੀਰ ਉਹਨੂੰ ਫੜ ਲੈਂਦਾ। ਫੜ ਕਿੱਦਾਂ ਲੈਂਦਾ ਕਿ ਪਿੱਛੇ ਵਾਪ ਡਾਰਾ ਸੋਚ ਮੇਰੇ ਹੱਥ ਵਿੱਚ ਮੈਂ ਬਟਨ ਦਬਾਉਣਾ ਤੇ ਬੰਦ ਹੋ ਜਾਂਦਾ ਔਰ ਮੇਰੀ ਕੋਈ ਕਾਰੀਗਰੀ ਨਹੀਂ ਹੈਗੀ ਇਹਦੇ ਵਿੱਚ। ਇਹ ਵੇਖੋ ਮਾਸ਼ਾਅੱਲਾ ਹਲੇ ਮੈਂ ਫੜ ਕੇ ਕੋਈ ਨਹੀਂ ਵੇਖਿਆ ਐਡੀ ਨਜ਼ਦੀਕੋਂ ਵੀ। ਉਹ ਤੁਹਾਨੂੰ ਹੁਣ ਅਗਲੀ ਵੀਡੀਓ ਦੱਸਾਂਗਾ ਕਿ ਕੀ ਆ। ਬਰਹਾਲ ਕਿ ਬੱਚੇ ਮੋਟੋ ਦੇ 3 ਹੀ ਮੋਟੋ ਕੋ ਵਧਾਇਆ ਹੀ ਕਿ ਨਹੀਂ ਹੈ। ਔਖੀ ਤੇ ਬੜੀ ਹੋਣ ਲੱਗੀ ਸੀ ਕਿ ਵਧਾਇਆ ਹੀ ਕਿ ਨਹੀਂ। ਉਹ ਤੇਰੀ ਦੰਦੀ ਵੱਢਣ ਲੱਗੀ ਗੰਦੀ ਦੰਦੀ ਵੱਢਣ ਲੱਗੀ ਸੀ ਵੇਖਣਾ ਹੱਥ ਮੂਰਾ ਮੂੰਹ 'ਚ ਪਾ ਲਿਆ। ਮੈਂ ਮਾਰਨੀ ਥੱਪੜ ਤੇਰੇ ਖਾਣ ਵਾਲੀ ਤੂੰ ਮਾਂ ਹੀ ਦੀ ਸਾਰਾ ਕੁਝ ਕਹਿੰਦੀ ਮੈਨੂੰ ਦੇ ਦਿਓ ਫੋਟੋ। ਆ ਦੇਖੋ ਮਾਸ਼ਾਅੱਲਾ ਬੱਚਾ ਲੱਗਾ ਆਂਦਾ ਭਾਈ ਦੂਆ ਦੁੱਧ ਪੀਣ ਨੂੰ ਤੰਗ ਨਾ ਕਰੀਏ ਯਾਰ ਬੱਚਿਆਂ ਨੂੰ ਕਿਉਂਕਿ ਖਾਂਦੇ ਆ ਦੇਖੋ ਸਾਨੂੰ ਤੰਗ ਕਰੇ ਸਾਨੂੰ ਬੜਾ ਗੁੱਸਾ ਚੜਦਾ। ਵਾਪਸੀ ਭਾਈਆ ਹੀਟ ਵਾਲੇ ਬਲਬ ਦੀ ਡਾਇਰੈਕਸ਼ਨ ਜ਼ਰਾ ਉਧਰ ਨੂੰ ਕਰ ਦਈਏ ਤਾਂ ਕਿ ਮੋਟੋ ਗੁੱਸਾ ਨਾ ਕਰ ਜੇ ਕਿਤੇ ਲੜਾਈ ਨਾ ਪਾ ਲਵੇ। ਆਹ ਵੇਖੋ ਜੀ ਮੈਂ ਵੇਖੋ ਬਲਬ ਦੀ ਡਾਇਰੈਕਸ਼ਨ ਫਿਰ ਮੋਟੋ ਵੱਲ ਕਰ ਦਿੱਤੀ। ਇਹ ਦਰਵਾਜ਼ਾ ਤੁਹਾਨੂੰ ਖੁੱਲਾ ਨਜ਼ਰ ਆ ਰਿਹਾ। ਹੁਣ ਜਿੰਨਾ ਟਾਈਮ ਮੈਂ ਇੱਥੇ ਰਹਿਣਾ ਵਾ ਮੈਂ ਦਰਵਾਜ਼ਾ ਖੁੱਲਾ ਹੀ ਰੱਖਣਾ। ਉਹਦੀ ਵਜ੍ਹਾ ਇਹ ਕਿ ਆਪਣੀ ਮਰਜ਼ੀ ਨਾਲ ਬਾਹਰ ਆਵੇ ਜਾਵੇ ਤੇ ਪਿਸ਼ਾਬ ਕਰੇ ਖਾਣਾ ਪਾਣੀ ਜੋ ਵੀ ਕਰਨਾ ਬਾਹਰ ਕਰੇ। ਕੁੰਡੀ ਅੰਦਰ ਰੱਖੀ ਹੋਈ ਆ ਉਹ ਅੰਦਰ ਮੈਂ ਇਸ ਕਰਕੇ ਰੱਖੀ ਹੈ ਕਿ ਜਦੋਂ ਸ਼ਾਮ ਦੇ ਟਾਈਮ ਇਹਨੂੰ ਦੁੱਧ ਦੀ ਰੋਟੀ ਕੋਈ ਚੀਜ਼ ਪਾਉਣੀ ਆ ਤਾਂ ਜਦੋਂ ਡੈਡੀ ਨੇ ਆਉਣਾ ਵਾ ਤੇ ਡੈਡੀ ਨੇ ਆ ਕੇ ਜਨਾਬ ਇਹਦੇ ਵਿੱਚ ਆਸਾਨੀ ਦੇ ਨਾਲ ਘਰੋਂ ਲਿਆਉਣੀ ਰੋਟੀ ਛੋਟੀ ਬਣੀ ਹੋਈ ਇਹਦੇ ਵਿੱਚ इंस्टॉल कर देनी समझ लगे यानी कि इसके अंदर डाल देनी है तो वो फिर मैनू सहूलत हो जाती थोड़ी जी। इस करके मैं एक बर्तन अंदर रखा बहरहाल बाकी एक बर्तन का मैं बाहर रखा हुआ जिस मैं सुबह व्लॉग जो खाया कि 2-6 दिन मैं इतने पाना वा व्लॉग का इतने करते हैं इख्तिताम इंशाल्लाह मिलांगे कल एक नए सोने जे व्लॉग के नाल।
ਹੁਣ ਦੁਆ ਤੁਸੀਂ ਕਰਨੀ ਹੈ। ਦੇਖੋ ਮੈਨੂੰ ਤੁਹਾਡਾ ਭਰਾ ਕਰਦਾ ਤੁਹਾਡੇ ਸ਼ੌਕ ਦੀ ਖਾਤਰ ਦੁਆ ਤੁਸੀਂ ਕਰਨੀ, ਗੱਲਾਂ ਨੂੰ ਜ਼ਿੰਦਗੀ ਦੇਵੇ, ਬੱਚੇ ਆਪਣਾ ਪੜ੍ਹਨ। ਇਹ ਮੈਂ ਤੁਹਾਨੂੰ ਜਨਾਬ ਐਡਵਾਂਸ 'ਚ ਮਦਦ ਕਰਦਾ ਜੀ ਯਾਰ। ਅੱਗੇ ਖਿਆਲਾ ਸੂਈ ਸੀ ਕਿ ਮੈਂ ਵਲੌਗ ਲਾਇਆ, ਜਿਹੜੇ ਮੇਰੇ ਕੋਲ ਜਾਣਨੇ ਵਾਲੇ ਬੰਦੇ ਮੈਨੂੰ WhatsApp ਤੇ ਆ ਕੇ ਭਾਜੀ ਇੱਕ ਜੋੜਾ ਹਮੇ ਦੇ ਦੇਣਾ, ਬੱਚਾ ਹਮੇ ਦੇ ਦੇਣਾ। ਯਾਰ ਅਸੀਂ ਬੱਚੇ ਸੇਲ ਨਹੀਂ ਕਰਨੇ, ਅਸੀਂ ਇੱਥੇ ਆਪਣੇ ਸ਼ੌਕ ਵਾਸਤੇ ਰੱਖਣੇ ਆ, ਤੁਹਾਨੂੰ ਵਿਖਾਉਣੇ ਆ, ਅਸੀਂ ਵੇਖਣੇ ਆ, ਅਸੀਂ ਇਹਨਾਂ ਨਾਲ ਖੇਡਣਾ, ਤੁਸੀਂ ਇਹਨਾਂ ਨਾਲ ਖੇਡਣਾ, ਠੀਕ ਹੈ। ਇਹ ਦੇਣੇ ਨਹੀਂ ਕਿਸੇ ਨੂੰ, ਮੈਂ ਤੁਹਾਨੂੰ ਐਡਵਾਂਸ 'ਚ ਦੱਸ ਦਿੱਤਾ ਜੇ। ਇਸ ਕਰਕੇ ਪਲੀਜ਼ ਨਾ ਦਿਓ, ਮੰਗ ਪਾਈਓ, ਜਾਂ ਪੰਜਾਬੀ ਕਹਿੰਦੇ ਜਿਹੜੀ ਸ਼ਾਇਦ ਮੰਗੀ ਜਾਂਦੀ ਉਹ ਰਹਿੰਦੀ ਨਹੀਂ, ਤੇ ਮੰਗ ਐਡਵਾਂਸ 'ਚ ਨਾ ਪਾਈਓ, ਠੀਕ ਹੈ। ਜਿੰਨੇ ਬੱਚੇ ਹੋਏ ਨਾਰਵਾ ਮਾਦੀਆਂ ਜੋ ਵੀ ਆ ਇੱਥੇ ਤੁਹਾਨੂੰ ਜਨਾਬ ਆਪਣੇ ਡੇਰੇ ਤੇ ਇਨਸ਼ਾਅੱਲਾ ਤਾਲਾ ਫਿਰਦੇ ਨਜ਼ਰ ਆਉਣਗੇ। ਇੱਥੇ ਜਵਾਨ ਕਰਾਂਗੇ ਇਹਨਾਂ ਨੂੰ ਇਨਸ਼ਾਅੱਲਾ। ਆਈ ਹੋਪ ਕਿ ਮੇਰੇ ਵੀਰਾਂ ਨੇ ਦੁਆ ਵੀ ਕੀਤੀ ਹੋਣੀ ਆ, ਦਿਲ ਵਾਲਾ ਕਮੈਂਟ ਭੇਜ ਕੇ ਦਿਲ ਦੀ ਰਾਹ ਵੀ ਸਿੱਧੀ ਕਰ ਦਿੱਤੀ ਹੋਣੀ ਆ। ਦੁਆ 'ਚ ਯਾਦ ਰੱਖਿਓ। ਫਿਰ ਇਜਾਜ਼ਤ ਦਿਓ ਆਪਣੇ ਵੀਰ ਨੂੰ। ਅੱਲਾ ਹਾਫਿਜ਼।